Viewers, welcome back to our program. जी डॉक्टर साहब एंड वाले इशू तो पहला ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਆਏ ਨੇ ਉਹ ਆਪਾਂ ਲੈਂਦੇ ਹਾਂ। ਸਾਡੇ ਕੋਲ ਪਹਿਲੇ ਸੈਗਮੈਂਟ ਤੇ ਕਾਫੀ ਸਾਰੇ ਫੇਸਬੁੱਕ ਮੈਸੇਜ ਆਏ ਨੇ। ਸਾਡੀ ਵੀਰ ਭੈਣਾਂ ਦੇ 45 ਦੇ ਕਰੀਬ ਸਾਡੇ ਕੋਲ ਮੈਸੇਜ ਆਏ ਨੇ। ਸਾਡੇ ਕੋਲ ਪਹਿਲਾ ਮੈਸੇਜ ਆਇਆ ਹੈ ਭਵਿੰਦਰ ਸਿੰਘ ਜੀ ਦਾ। ਇਹ ਲਿਖਦੇ ਨੇ, ਡਾਕਟਰ ਸਾਹਿਬ ਸਿੱਖਾਂ ਨੂੰ ਦਹਿਸ਼ਤਗਰਦ ਕਹਿਣ ਵਾਲੇ ਮਨਮੋਹਨ ਸਿੰਘ ਨੇ ਵੀ ਕਿਹਾ ਕਿ ਸਾਨੂੰ ਦੇਸ਼ ਛੱਡਣਾ ਪਵੇਗਾ। हाँ ज़ाहिर है जी फिल्मी एक्टर भी कह रहे हैं, दूसरे भी कह रहे हैं, तो राहुल गांधी भी कह रहे हैं अभी डिक्टेटरशिप तो वर्स्ट है जी। बाकी ਸਾਨੂੰ ਸਾਡੇ ਦਰਸ਼ਕਾਂ ਨੇ ਸਾਨੂੰ ਫਤਿਹ ਬੁਲਾਈ ਹੈ, ਸਾਡੇ ਚੈਨਲ ਦੀ ਸਰਾਹਨਾ ਕੀਤੀ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੈਕੰਡ ਵਾਲੇ ਸੈਗਮੈਂਟ 'ਚ ਦੇਖਦੇ ਹਾਂ ਕਿ ਕਿਹੜੇ ਸਾਰੇ ਮੈਸੇਜ ਨੇ ਸਾਡੇ ਕੋਲ। ਇਹਨਾਂ ਨੇ ਵੀ ਸਾਨੂੰ ਵੀਰ ਭਾਣਾ ਨੇ ਫਤਿਹ ਬੁਲਾਈ ਹੈ। ਤੇ ਹਰਜਾਪ ਸਿੰਘ ਜਾਪੀ ਲਿਖਦੇ ਨੇ, ਵਾਹਿਗੁਰੂ ਕਿਰਤੀ ਖਾਲਸਿਆਂ ਨੂੰ ਬਲ ਬਖਸ਼ੇ, ਧਰਤੀ ਤੇ ਗੁਲਾਬ ਖਿੜਨਗੇ, ਖੁਸ਼ੀਆਂ ਦੇ ਦਿਨ ਦੂਰ ਨਹੀਂ। ਸਾਡਾ ਹਰਜਾਪ ਸਿੰਘ ਨੇ ਬਿਲਕੁਲ ਠੀਕ ਕਿਹਾ ਇਹਨਾਂ ਨੇ ਜੀ। ਸਿੱਖੀ ਦੀ ਨਹੀਂ, ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ ਹੈ। ਕਿਰਤ ਸਾਡਾ ਬੇਸ ਹੈ ਔਰ ਅਲਟੀਮੇਟਲੀ ਬੀਤੇ ਸਮੇਂ 'ਚ ਵੀ ਔਰ ਅੱਜ ਵੀ ਸਾਡੇ 4 ਦਹਾਕਿਆਂ ਦੇ ਸੰਘਰਸ਼ 'ਚ ਵੀ ਸਭ ਤੋਂ ਅੱਗੇ ਕਿਰਤੀ ਸਿੱਖ ਰਿਹਾ ਹੈ। ਵਪਾਰੀ, ਪੈਸੇ ਵਾਲੇ, ਧਨਾੜ, ਮਾਇਆ ਧਾਰੀਆ, ਤੰਨਾ ਬੋਲਾ, ਇਹਨਾਂ ਤੋਂ ਕੋਈ ਐਕਸਪੈਕਟ ਕਰਨਾ ਇਹ ਤਾਂ ਵਕਤ ਜ਼ਾਇਆ ਕਰਨਾ। ਗੁਰੂ ਰਹਿਮਤ ਕਰਨਗੇ, ਪੰਥ ਦੇ ਵਿੱਚ ਗੁਰੂ ਵਸਦੇ ਨੇ, ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ ਜੀ। ਔਰ ਜਿਵੇਂ ਉਹਨਾਂ ਨੇ ਕਿਹਾ ਵੀ ਜਲਦੀ ਗੁਲਾਬ ਖਿੜਨਗੇ, ਬਿਲਕੁਲ ਨੋ ਡਾਊਟ। ਵੈਸੇ ਗੁਲੂਕੰਦ ਵੀ ਵਧੀਆ ਹੁੰਦਾ ਹੈ ਗੁਲਾਬ ਦਾ ਜੀ। ਹੁਣ ਤੁਸੀਂ ਸਾਡੇ ਦਰਸ਼ਕਾਂ ਦੋਸਤੋ ਅੱਜ ਦਾ ਜੋ ਐਂਡ ਵਾਲਾ ਇਸ਼ੂ ਹੈ ਉਸ ਬਾਰੇ ਆਪਣੇ ਵਿਚਾਰ। ਦੇਖੋ, ਪੰਜਾਬ ਦੇ ਵਿੱਚ ਮਿੱਟੀ ਹੋਏ, ਪਾਣੀ ਹੋਏ, ਹਵਾ ਹੋਏ, ਇੰਨੀ ਕੁ ਗੰਦਲੀ ਹੈ। ਕੈਂਸਰ ਹਾਈਐਸਟ ਇੰਸੀਡੈਂਸ ਮਾਲਵੇ ਦੇ ਵਿੱਚ ਜੀ। ਇੰਨੀਆਂ ਕੁ ਬਿਮਾਰੀਆਂ ਜਿਹਦੇ ਨਾਲ ਤੁਸੀਂ ਕਦੇ ਗੱਲ ਕਰੋ, ਐਲਰਜੀਜ਼, ਦੂਜੇ ਤੀਜੇ ਸਭ ਹੈ ਹੀ। ਹੁਣ ਇਕੱਲੇ ਬੰਦੇ ਤਾਂ ਮਾਰ ਹੀ ਰਹੇ ਸੀ, ਇਕਨੋਮੀ ਦਾ ਹਾਲ, ਫਾਰਮਰ ਸੁਸਾਈਡ, 3-3 4-4 ਮੌਤਾਂ ਰੋਜ਼ ਦੀਆਂ ਹੋ ਰਹੀਆਂ ਨੇ ਜੀ। ਨਸ਼ਿਆਂ ਦਾ ਬਦਤਰ, ਮੈਂ ਇੱਕ ਸਟੋਰੀ ਸ਼ਾਇਦ ਆਉਣ ਵਾਲੇ ਪੀਰੀਅਡ 'ਚ ਕਰਾਂ। ਇੱਕ ਇਨਸਾਈਡ ਰਿਪੋਰਟਰ ਨੇ ਉਹਨਾਂ ਨੇ ਕਿਹਾ ਜੀ 3 ਟਾਈਮਸ ਬਾਦਲ ਐਡਮਿਨਿਸਟ੍ਰੇਸ਼ਨ ਨਾਲੋਂ ਵੀ 3 ਗੁਣਾ ਜ਼ਿਆਦਾ ਜਿਹੜੀ ਡਰੱਗ ਹੈ ਉਹ ਪੰਜਾਬ ਦੇ ਵਿੱਚ। ਔਰ ਇਹ ਝੂਠ ਬੋਲ ਰਹੇ ਨੇ, ਗੁਟਕੇ ਤੇ ਹੱਥ ਰੱਖ ਕੇ ਨੇ ਕਸਮ ਖਾਧੀ ਸੀ ਕਿ ਜੀ ਮੈਂ ਮਹੀਨੇ ਦੇ ਵਿੱਚ ਕਰਾਂਗਾ। ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਅੱਗੇ ਜਾ ਕੇ ਹੁਣ ਸਿੱਧੇ ਗੁਰੂ ਅਰਜਨ ਸਾਹਿਬ ਦੀ ਸੰਪਾਦਨਾ ਔਰ ਭਗਤ ਜਨਾਂ ਦੀ ਬਾਣੀ ਦੇ ਉੱਤੇ ਸਵਾਲੀਆ ਨਿਸ਼ਾਨ। ਜਿਹੜੀ ਖਬਰ ਮੈਂ ਇਸ ਸੈਗਮੈਂਟ ਚੁਣੀ ਹੈ ਕਿ ਪਾਣੀ ਦੇ ਵਿੱਚ ਜਦੋਂ ਅਸੀਂ ਈਵਨ ਗੁਰਬਾਣੀ ਦੇਖਦੇ ਹਾਂ, ਇੱਕ ਤਾਂ ਅਸੀਂ ਧਰਤੀ ਤੇ ਰਹਿਣ ਵਾਲੇ ਜੀਵ ਹੈ, ਤੇ ਜਦੋਂ ਰੱਬ ਦੇ ਰਾਜ਼ਕ ਹੋਣ ਦੀ ਗੱਲ ਗੁਰੂ ਸਾਹਿਬ ਨੇ ਕਹੀ ਤੇ ਇੱਕ ਗੁਰਬਾਣੀ ਦਾ ਫਰਮਾਨ ਹੈ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੇ ਜੰਤ ਉਪਾਏ ਕੇ ਤਿਨਾ ਵੀ ਰੋਜ਼ੀ ਦੇ। ਗੁਰੂ ਸਾਹਿਬ ਕਹਿੰਦੇ ਨੇ ਵੀ ਤੂੰ ਆਪਣੀ ਰੋਜ਼ੀ ਦਾ ਫਿਕਰ ਨਾ ਕਰ ਥਲ ਵਾਲਿਆ, ਪਰ ਜਿਹੜੇ ਪਾਣੀ ਦੇ ਵਿੱਚ ਪਾਏ ਹੋਏ ਨੇ ਉਹਨਾਂ ਨੂੰ ਵੀ ਜਿਹੜਾ ਉਸ ਰੱਬ ਨੇ ਉਹਨਾਂ ਦਾ ਰਿਜ਼ਕ ਰੱਖਿਆ। ਔਰ ਇਹ ਜਿਹੜੀ ਹਿਰਦੇ ਵਲੁੰਦਰਨ ਵਾਲੀ ਖਬਰ ਹੈ ਔਰ ਇਹ ਅੱਜ ਸਾਰੇ ਹੀ ਪ੍ਰੋਮੀਨੈਂਟ ਮੀਡੀਆ 'ਚ ਉੱਥੋਂ ਦੇ 'ਚ ਲੱਗੀ ਹੈ ਕਿ ਕਿਵੇਂ ਬਿਆਸ ਦਰਿਆ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਮੱਛੀਆਂ ਜਿਹੜੀਆਂ ਨੇ ਉਹ ਮਰ ਗਈਆਂ। ਔਰ ਉਹਦਾ ਕਾਰਨ ਸ਼ਰਾਬ ਫੈਕਟਰੀ ਵੱਲੋਂ ਬਿਆਸ ਦਰਿਆ 'ਚ ਸੀਰਾ ਸੁੱਟਣ ਕਾਰਨ ਪਾਣੀ ਹੋਇਆ ਜ਼ਹਿਰੀਲਾ, ਵੱਡੀ ਗਿਣਤੀ 'ਚ ਮੱਛੀਆਂ ਤੇ ਜੀਵ ਜੰਤੂ ਮਰੇ। ਇਹ ਹੁਣ ਮੇਨ ਸਟੋਰੀ ਹੈ ਔਰ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਵੀ। ਔਰ ਇਹ ਬਟਾਲੇ ਦੇ ਨੇੜੇ ਹਰਚੋਵਾਲ ਘੁਮਾਣ ਸ਼੍ਰੀ ਹਰਗੋਬਿੰਦਪੁਰ ਦੇ ਹਵਾਲੇ ਨਾਲ ਹੈ ਕਿ ਕਸਬਾ ਸ਼੍ਰੀ ਹਰਗੋਬਿੰਦਪੁਰ ਨੇੜੇ ਹਰਚੋਵਾਲ ਸਥਿਤ ਇੱਕ ਸ਼ਰਾਬ ਦੀ ਫੈਕਟਰੀ ਵੱਲੋਂ ਸੀਰਾ, ਜਿਸ ਤੋਂ ਸ਼ਰਾਬ ਤਿਆਰ ਕੀਤੀ ਜਾਂਦੀ ਹੈ, ਬਿਆਸ 'ਚ ਸੁੱਟਣ ਕਾਰਨ ਪਾਣੀ ਜ਼ਹਿਰੀਲਾ ਹੋ ਜਾਣ ਕਾਰਨ ਦਰਿਆ 'ਚ ਪਲ ਰਹੀਆਂ ਵੱਡੀ ਗਿਣਤੀ ਵਿੱਚ ਮੱਛੀਆਂ ਤੇ ਪਾਣੀ 'ਚ ਪਲਣ ਵਾਲੇ ਹੋਰ ਜੀਵ ਜੰਤੂ ਮਰਨ ਦਾ ਸਮਾਚਾਰ ਪ੍ਰਾਪਤ ਹੋਇਆ। ਦਰਿਆ ਕੰਢੇ ਵਸਦੇ ਲੋਕਾਂ, ਦਰਿਆ ਕਿਨਾਰੇ ਰਹਿੰਦੇ ਗੁੱਜਰ ਬਰਾਦਰੀ ਵਿੱਚ ਉਸ ਵੇਲੇ ਹਾਹਾਕਾਰ ਮਚ ਗਈ ਜਦੋਂ ਉਹਨਾਂ ਨੇ ਦਰਿਆ ਦਾ ਪਾਣੀ ਪੀਲਾ ਅਤੇ ਦਰਿਆ ਕਿਨਾਰੇ ਮੱਛੀਆਂ ਤੇ ਹੋਰ ਜੀਵ ਜੰਤੂ ਵੱਡੀ ਗਿਣਤੀ 'ਚ ਮਰੇ ਦੇਖੇ। ਕਸਬਾ ਹਰਚੋਵਾਲ, ਸ਼੍ਰੀ ਹਰਗੋਬਿੰਦਪੁਰ ਤੇ ਘੁਮਾਣ ਦੇ ਨੇੜੇ ਪਿੰਡ ਕਪੂਰਾ, ਬਾਗੇ, ਭੋਲ, ਖੇਖੇਵਾਲ, ਮਾੜੀ ਬੁੱਚੀਆਂ, ਟਾਂਡਾ, ਭੇਡ ਪੱਤਣ, ਬਹਾਦਰਪੁਰ, ਰਜ਼ੋਆ, ਬੁਲਪੁਰ, ਡੋਗਰ, ਮਹੇਸ਼ ਆਦਿ ਦੇ ਲੋਕਾਂ ਨੇ ਪਾਣੀ ਨੂੰ ਜ਼ਹਿਰੀਲਾ ਕਰਨ ਵਾਲਿਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਅਤੇ ਚੱਡਾ ਕੀੜੀ ਮਿਲ ਵਾਲਿਆਂ ਖਿਲਾਫ ਨਾਅਰੇਬਾਜ਼ੀ। ਇਹ ਕੋਈ ਮਿਲ ਹੈ ਔਰ ਇਹ ਜੇ ਤੁਸੀਂ ਪੰਜਾਬ ਦੇ ਗੰਦਲੇ ਪਾਣੀ ਦੀ ਦੇਖੋ, ਜਿੰਨੀਆਂ ਫੈਕਟਰੀਆਂ ਨੇ, ਇਹ ਤਾਂ ਸ਼ਰਾਬ ਦੀ ਫੈਕਟਰੀ ਹੈ, ਸੀਰਾ ਸੁੱਟਿਆ ਇਹਨਾਂ ਨੇ, ਮੋਲੈਸਿਸ, ਲੁਧਿਆਣਾ ਹੋਏ, ਕੋਈ ਜਲੰਧਰ ਹੋਏ, ਦੂਜਾ, ਉਹ ਸਾਰੇ ਦੇ ਸਾਰਾ ਜਿਹੜਾ ਗੰਦਾ ਪਾਣੀ ਹੈ, ਜਿਹੜਾ ਜ਼ਹਿਰੀਲਾ ਪਾਣੀ ਹੈ, ਉਹ ਜਿਹੜਾ ਫੈਕਟਰੀਆਂ ਦਾ ਜਾ ਰਿਹਾ। ਇੰਸਪੈਕਟਰ ਸਾਰੇ ਕਰਪਟ ਕੀਤੇ ਹੁੰਦੇ ਨੇ, ਉੱਪਰ ਤੱਕ ਪੈਸੇ ਖਾ ਰਹੇ ਹੁੰਦੇ ਨੇ
ਔਰ ਲੋਕ ਜਿਹੜੇ ਨੇ ਉਹ ਅਲਟੀਮੇਟਲੀ ਬਿਮਾਰੀਆਂ ਨਾਲ ਸਫਰ ਕਰ ਰਹੇ ਨੇ। ਜਿਹੜਾ ਗਰਾਊਂਡ ਲੈਵਲ ਗਰਾਊਂਡ ਵਾਟਰ ਖਰਾਬ ਹੁੰਦਾ ਹੈ ਉਹ ਇਵੇਂ ਨਹੀਂ ਹੋਇਆ। ਇਹ ਸਾਰੇ ਰੀਜ਼ਨ। ਔਰ ਹੁਣ ਇਹਦੇ ਚ ਕੱਲਾ ਇਹ ਨਹੀਂ ਹੈ ਕਿ ਜੀ ਤੁਸੀਂ ਇੱਕ ਤਰਫ ਕਰ ਲਿਆ ਮੱਛੀਆਂ ਵਰਗੇ, ਕਿੰਨਿਆਂ ਦਾ ਰਿਜ਼ਕ ਮੱਛੀਆਂ ਹੈ ਜਿਹੜੀਆਂ ਹੁਣ ਕੰਢੇ ਤੇ ਗੁੱਜਰ ਬਰਾਦਰੀਆਂ ਗਰੀਬ ਲੋਕ ਜਿਹੜੇ ਨੇ। ਫਿਰ ਇਹ ਕਦੋਂ ਤੋਂ ਚੱਲ ਰਿਹਾ ਹੋਏਗਾ? ਔਰ ਜਿਹੜੇ ਲੋਕ ਮੱਛੀ ਖਾਂਦੇ ਨੇ ਉਹਨਾਂ 'ਚ ਕਿਉਂ ਜਿਹੀਆਂ ਬਿਮਾਰੀਆਂ ਹੋਈਆਂ? ਕਿਉਂਕਿ ਹੁਣ ਜਦੋਂ ਉਹਨਾਂ ਨੇ ਫੈਕਟਰੀ ਤਾਂ ਸੀਲ ਕਰਨੀ ਸੀ ਕਿਉਂਕਿ ਲੋਕ ਖੜੇ ਹੋ ਗਏ, ਲੇਕਿਨ ਨਾਲ ਦੀ ਨਾਲ ਲੋਕਾਂ ਨੂੰ ਹਦਾਇਤ ਕੀਤੀ ਜੀ ਮੱਛੀ ਨਾ ਖਾਓ, ਜਿਹੜੀ ਦੂਜੇ ਹੈ ਇਧਰ ਨਾ ਹੋ ਜਾਏ, ਕੋਈ ਪ੍ਰਦੂਸ਼ਿਤ ਨਾ ਹੋਏ। ਔਰ ਉਹਨਾਂ ਨੇ ਕਿਹਾ ਕਿ ਵੀ ਉਹ ਸਾਰੇ ਪਾਣੀ 'ਚੋਂ ਵੀ ਬਦਬੂ ਆ ਰਹੀ ਸੀ। ਔਰ ਡਰਾਮਾ ਇਹ ਹੈ, ਕਹਿ ਰਹੇ ਜੀ ਪਾਣੀ ਲੀਕ ਹੋਇਆ। ਅੰਗਰੇਜ਼ੀ ਅਖਬਾਰਾਂ 'ਚ ਸੀ ਕਿ ਬਈ ਇਹ ਜਿਹੜਾ ਹੈਗਾ ਇਹ ਲਾਰਜ ਨੰਬਰ ਆਫ ਡੈਡ ਫਿਸ਼ ਵਰ ਫਾਊਂਡ ਫਲੋਟਿੰਗ ਇਨ ਬਿਆਸ ਔਨ ਥਰਸਡੇ ਆਫਟਰ ਮੋਲੇਸਿਸ ਫਰੋਮ ਏ ਸ਼ੂਗਰ ਫੈਕਟਰੀ ਲੀਕਡ ਇਨਟੂ ਦਾ ਰਿਵਰ। ਲੀਕ ਹੁੰਦਾ ਜਿਵੇਂ ਕੋਈ ਚੀਜ਼ ਲੀਕ ਹੋ ਗਈ। ਹੁਣ ਜ਼ਾਹਰ ਹੈ ਕਿ ਵੀ ਇਸ ਲੈਵਲ ਤੱਕ, ਕਿਉਂਕਿ ਸਾਰਾ ਸਿਸਟਮ ਕਰਪਟ ਹੈ, ਉੱਪਰ ਤੋਂ ਥੱਲੇ ਤੱਕ ਸਭ ਮਿਲੀ ਭੁਗਤ ਨਾਲ ਹੁੰਦਾ ਹੈ। ਲੋਕ 2-4 ਦਿਨ ਖੜੇ ਹੋ ਜਾਣਗੇ, ਹੋ ਗਿਆ ਜੀ ਫੈਕਟਰੀ ਸੀਲ ਕਰ ਦਿੱਤੀ। ਆ ਇੱਕ ਸੀਤਲ ਨਾਂ ਦਾ ਕਾਰਖਾਨੇਦਾਰ ਇੰਡਸਟਰੀਅਲ ਏਰੀਆ ਜਲੰਧਰ ਚ ਅੱਗ ਲਾ ਕੇ 40 ਬੰਦੇ ਮਰ ਗਏ ਸੀ ਵਿਚਾਰੇ, ਗਰੀਬ ਯੂਪੀ ਬਿਹਾਰ ਦੀ ਲੇਬਰ। ਫੈਕਟਰੀ ਸੀਲ ਹੋ ਗਈ, ਕੇਸ ਉਹ ਬਾਹਰ ਵੀ ਆ ਗਿਆ, ਫੈਕਟਰੀ ਵੀ ਚਾਲੂ ਹੋ ਗਈ। ਜਿੰਨੇ ਵਿਚਾਰੇ ਗਰੀਬ ਸੀ ਉਹਨਾਂ ਨੂੰ ਲੱਖ 2-2 ਲੱਖ ਦੇ ਕੇ ਚੁੱਪ ਕਰਾ ਦਿੱਤਾ। ਕਿਉਂਕਿ ਉਦੋਂ ਵੀ ਜਿਹੜੇ ਲੋਕ ਉੱਥੇ ਸੀ ਕਹਿੰਦੇ ਸੀਤਲ ਨੂੰ ਕੌਣ ਹੱਥ ਪਾ ਸਕਦਾ, 50 ਕੀ 5000 ਵੀ ਮਰ ਜਾਂਦਾ, ਇਹਨੂੰ ਅੰਦਰ ਨਹੀਂ ਰੱਖ ਸਕਦਾ ਕੋਈ, ਜਾਂ ਇਹਦਾ ਕੰਮ ਨਹੀਂ ਕੋਈ ਬੰਦ ਕਰ ਸਕਦਾ। ਸੋ ਇਹੀ ਹਾਲ ਹੈ। ਹੁਣ ਚੱਡੇ ਇਹਦੇ ਹੀ ਰਿਸ਼ਤੇਦਾਰ ਹੋਣੇ ਨੇ ਅਮਰਿੰਦਰ ਦੇ। ਪਹਿਲਾਂ ਵੀ ਆ ਜਿਹੜਾ ਸਾਰਾ ਚੱਡਾ ਚੀਫ ਖਾਲਸਾ ਦੀਵਾਨ ਵਾਲਾ ਜਿਹੜਾ ਮੋਰਲ ਟਰਪੀਚੂਡ ਦੇ ਵਿੱਚ ਕਾਬੂ ਆਇਆ ਜੀ, ਉਹਦੇ ਮੁੰਡੇ ਨੇ ਸ਼ਰਮ ਖਾ ਕੇ ਜਿਹੜਾ ਉਹ ਆਤਮਘਾਤ ਕਰ ਲਿਆ। ਤੇ ਕੱਲ ਦੀ ਖਬਰ ਸੀਗੀ ਕਿ ਜੀ ਜਿਹੜਾ ਕੇਸ ਉਹਦੇ ਖਿਲਾਫ ਰਜਿਸਟਰ ਸੀ ਉਹਦੇ ਚੋਂ ਬਰੀ ਹੋ ਗਿਆ। ਸੋ ਕੁੱਲ ਮਿਲਾ ਕੇ ਕੁਝ ਨਹੀਂ ਹੋਣਾ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਸਾਰਾ ਸਿਸਟਮ ਜਦੋਂ ਤੱਕ ਡਨ ਅਵੇ ਵਿਦ ਨਹੀਂ ਹੁੰਦਾ, ਇਸ ਦਾ ਖਾਤਮਾ ਨਹੀਂ ਹੁੰਦਾ, ਕੋਈ ਤਬਦੀਲੀ ਨਹੀਂ ਹੋ ਸਕਦੀ। ਜੀ ਰਾਜ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਅਸੀਂ ਵੀਰਵਾਰ ਦੇ ਪ੍ਰੋਗਰਾਮ 'ਚ ਭਗਤ ਨਾਮਦੇਵ ਜੀ ਦੀ ਬਾਣੀ ਤੇ ਵਿਚਾਰ ਕਰਦੇ, 59 ਸ਼ਬਦ ਉਹਨਾਂ ਦੇ ਨੇ। ਔਰ ਜਿਹੜੇ ਉਸ ਫਰੋਡੀਏ ਨੇ ਚੈਲੰਜ ਕੀਤਾ ਉਹਨੂੰ ਇਹ ਤਕਲੀਫ ਹੈ ਕਿ ਭਗਤ ਨਾਮਦੇਵ ਜੀ ਦੀ ਬਾਣੀ ਦਾ ਜਿਹੜਾ ਇੱਕ ਸ਼ਬਦ ਹੈ, ਤੇਰਾ ਨਾਮ ਖੁੰਦ ਕਰ ਮੈਂ ਅੰਧ ਲੈ ਕੀ ਟੇਕ ਤੂੰ, ਔਰ ਉਹਦੇ 'ਚ ਖੁਦਾ ਅੱਲਾ ਸ਼ਬਦ ਵੀ ਉਹਨਾਂ ਨੇ ਇਸਤੇਮਾਲ ਕੀਤਾ। ਸੋ ਉਹਨੂੰ ਤਕਲੀਫ ਹੋਈ, ਉਹਨੇ ਕਿਹਾ ਜੀ ਨਹੀਂ ਭਗਤ ਨਾਮਦੇਵ ਤੇ ਬੀਠਲ ਸ਼ਬਦ ਇਸਤੇਮਾਲ ਕਰਦੇ ਸੀ, ਇਹ ਅੱਲਾ ਔਰ ਖੁਦਾ ਕਿੱਥੋਂ ਆ ਗਿਆ? ਉਹ ਤਾਂ ਅੱਲਾ ਤੇ ਖੁਦਾ ਕਹਿਣ ਤੋਂ ਬਾਗੀ ਹੋ ਗਏ ਸੀ। ਸੋ ਜ਼ਾਹਿਰ ਹੈ ਇਹਦੇ ਤੋਂ ਹੀ ਜਦੋਂ ਮੈਂ ਪੈਂਦੇ ਹੀ ਡਾਇਗਨੋਸਿਸ ਕੀਤਾ ਵੀ ਕੌਣ ਇਹਦੇ ਬਿਹਾਈਂਡ ਹੈ, ਤੇ ਇਹ ਇੱਕ ਪਹਿਲਾ ਪਾਰਟ ਸੀ। ਬਾਕੀ ਭਗਤ ਕਬੀਰ ਜੀ ਜਾਂ ਰਵਿਦਾਸ ਜੀ ਦੀ ਬਾਣੀ ਤਾਂ ਸਮੋਕ ਸਕਰੀਨ ਕ੍ਰੀਏਟ ਕੀਤੀ, ਅਸਲੀ ਇਹ ਸੀ। ਅੱਜ ਜਿਹੜਾ ਸ਼ਬਦ ਹੈ ਭਗਤ ਨਾਮਦੇਵ ਜੀ ਦਾ ਘਰ ਚੌਥਾ ਸੋਰਠ ਰਾਗ ਦਾ, ਔਰ ਇਹ ਅਕਸਰ ਸਾਡੇ ਰਾਗੀ ਸਿੰਘ ਬੜੇ ਪ੍ਰੇਮ ਨਾਲ ਗਾਇਨ ਕਰਦੇ ਨੇ। ਔਰ ਇਹਦਾ ਬੇਸਿਸ ਸਟੋਰੀ ਇਹ ਬਣਾਇਆ ਜਾਂਦਾ ਵੀ ਝੱਖੜ ਆਇਆ ਔਰ ਭਗਤ ਨਾਮਦੇਵ ਜੀ ਦੀ ਝੁੱਗੀ, ਗਰੀਬਾਂ ਦੀ ਤਾਂ ਫਿਰ ਉਹ ਝੁੱਗੀ ਹੁੰਦੀ ਹੈ। ਔਰ ਉਹੀ ਝੁੱਗੀ ਇਸ ਲਈ ਹੁੰਦੀ ਹੈ ਕਿ ਭਾਈ ਇਹ ਗੁਰਬਾਣੀ ਦਾ ਇੱਕ ਤੁਕ ਹੈ, ਕਿਤ ਹੀ ਕਾਜ ਨਾ ਧੌਲ ਹਰ ਜਿਤ ਹਰ ਬਿਸਰਾਏ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ। ਉਹ ਛਪਰੀ ਚੰਗੀ ਹੈ ਜਿਹਦੇ ਥੱਲੇ ਬੈਠ ਕੇ ਤੁਸੀਂ ਰੱਬ ਦੇ ਗੁਣ ਗਾਉਂਦੇ ਹੋ। ਤੂਫਾਨ ਆਇਆ ਉੱਡ ਗਿਆ, ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਸੀ ਭਗਤ ਜਨ, ਉਹ ਆਏ ਚਾਰ ਚਫੇਰੇ, ਉਹਨਾਂ ਨੇ ਕਿਹਾ ਭਗਤ ਜੀ ਤਾਂ ਬਿਨਾਂ ਛੱਤ ਤੋਂ ਹੀ ਬੈਠੇ ਨੇ। ਉਹਨਾਂ ਨੇ ਪਿਆਰ ਦੇ ਨਾਲ ਜਿਹੜਾ ਉਹ ਬਾਲੇ ਚਾਰਕ ਲਾ ਕੇ ਛਪਰੀ ਬਣਾ ਦਿੱਤੀ ਕੁਇਕਲੀ। ਔਰ ਉਹ ਸੋਹਣੀ, ਪਿਆਰ ਦੀ ਕੋਈ ਵੀ ਕ੍ਰਿਤ ਸੋਹਣੀ ਹੁੰਦੀ ਹੈ। ਹੁਣ ਇਹ ਇੱਕ ਈਡੀਐਮ ਹੈ। ਔਰ ਉਹਨੂੰ ਦੇਖ ਕੇ ਕੋਈ ਗਵਾਂਢਣ ਜਿਹੜੀ ਦੂਰ ਰਹਿੰਦੇ ਸੀ ਉਹ ਆਈ, ਉਹਨਾਂ ਨੇ ਦੇਖਿਆ ਜੀ ਤੁਹਾਡੀ ਤਾਂ ਛਪਰੀ ਬਹੁਤ ਸੋਹਣੀ ਬਣੀ ਹੈ, ਕਿਹੜੇ ਮਿਸਤਰੀ ਤੋਂ ਬਣਵਾਈ ਹੈ, ਕਿਹੜੇ ਤਰਖਾਣ ਨੂੰ ਸੱਦਿਆ? ਪੁਰਾਣੀ ਪੰਜਾਬੀ ਜਾਂ ਈਵਨ ਮਰਾਠੀ ਦੇ ਵਿੱਚ ਬਾਡੀ ਸ਼ਬਦ ਤਰਖਾਣ ਲਈ ਇਸਤੇਮਾਲ ਹੁੰਦਾ ਸੀ। ਸੋ ਉਹਦੇ ਤੇ ਸ਼ਬਦ ਹੈ ਕਿ ਭਗਤ ਨਾਮਦੇਵ ਜੀ ਦਾ ਜਿਹੜਾ ਜਵਾਬ ਹੈ, ਪਾੜ ਪੜੋਸਨ ਪੂਛ ਲੈ ਨਾਮਾ ਕਾਪੈ ਛਾਨ ਛਵਾਈ ਹੋ, ਤੋਪੈ ਦੁਗਣੀ ਮਜੂਰੀ ਦੇਹੋਂ ਮੋਕੋ ਬੇਡੀ ਦੇਹੋ ਬਤਾਈ ਹੋ, ਰੀ ਬਾਈ ਬੇਡੀ ਦੇਣ ਨਾ ਜਾਈ, ਦੇਖ ਬੇਡੀ ਰਹੋ ਸਮਾਈ, ਹਮਾਰੇ ਬੇਡੀ ਪ੍ਰਾਣ ਆਧਾਰਾ ਰਹਾਓ। ਇਹ ਰਹਾਓ ਦੀ ਤੁਕ ਹੈ। ਹੁਣ ਉਹ ਪਾਰ ਦੀ ਜਿਹੜੀ ਪੜੋਸਨ ਹੈ ਆ ਕੇ ਪੁੱਛਦੀ ਹੈ ਨਾਮਦੇਵ ਜੀ ਨੂੰ, ਕਾਪੈ ਛਾਨ ਛਵਾਈ ਹੋ, ਇੰਨੀ ਸੋਹਣੀ ਛਪਰੀ ਕਿਹਦੇ ਤੋਂ ਬਣਵਾਈ ਹੈ? ਤੋਪੈ ਦੁਗਣੀ ਮਜੂਰੀ ਦੇਹੋਂ, ਮੈਂ ਜਿੰਨੀ ਮਜੂਰੀ ਤੂੰ ਦਿੱਤੀ ਹੈ ਮਿਸਤਰੀ ਤਰਖਾਣ ਨੂੰ, ਉਹਦੇ ਨਾਲੋਂ ਮੈਂ ਦੁਗਣੀ ਦਿਆਂਗੀ। ਮੋਕੋ ਬੇਡੀ ਦੇਹੋ ਬਤਾਈ ਹੋ, ਮੈਨੂੰ ਐਡਰੈਸ ਦੱਸ ਦੇ ਕਿ ਇਹ ਕਿਹਨੇ ਬਣਾਈ ਹੈ। ਰੀ ਬਾਈ ਭੈਣ ਮਰਾਠੀ ਚ,
ਨਾਮਦੇਵ ਜੀ ਕਹਿੰਦੇ ਨੇ ਭੈਣ ਬੇਡੀ ਦੇਣ ਨਾ ਜਾਈ। ਇਹ ਬੇਡੀ, ਇਹ ਤਰਖਾਣ ਜਿਹੜਾ ਹੈ, ਇਸ ਦੀ ਕੋਈ ਕੀਮਤ ਨਹੀਂ ਹੈ। ਦੇਖ ਬੇਡੀ ਰਹੋ ਸਮਾਈ, ਹਮਾਰੇ ਬੇਡੀ ਪ੍ਰਾਣ ਆਧਾਰਾ ਰਹੋ। ਕਿ ਇਹ ਜਿਹੜਾ ਇਹਦਾ ਤਰਖਾਣ ਹੈ ਉਹ ਤਾਂ ਮੇਰਾ ਉਹ ਹੈ ਜਿਹੜਾ ਮੇਰਾ ਪ੍ਰਾਣਾਂ ਦਾ ਰੱਖ ਹੈ, ਜਿਹਦਾ ਮੇਰਾ ਪ੍ਰਾਣ ਜਿਹਦੇ ਉੱਤੇ ਟਿਕੇ ਹੋਏ ਨੇ, ਮੇਰੇ ਅੰਦਰ ਉਹ ਜਿਹੜਾ ਬਣਾਉਣ ਵਾਲਾ ਉਹ ਸਮਾਇਆ ਹੋਇਆ ਹੈ। ਬੇਡੀ ਪ੍ਰੀਤ ਮਜੂਰੀ ਮੰਗੈ, ਜੋ ਕਉ ਛਾਨ ਛਵਾਵੈ ਹੋ। ਲੋਗ ਕੁਟੰਬ ਸਭਹੂ ਤੇ ਤੋਰੇ, ਤਉ ਆਪਨ ਬੇਦੀ ਆਵੈ ਹੋ। ਕਿ ਜਿਹੜਾ ਇਹ ਤਰਖਾਣ ਹੈ ਇਹ ਤਾਂ ਪਿਆਰ ਦੀ ਮਜ਼ਦੂਰੀ ਮੰਗਦਾ ਜੀ, ਇਹ ਤਾਂ ਪਿਆਰ ਦਾ ਭੁੱਖ ਹੈ, ਪਿਆਰ ਦੀ ਮਜ਼ਦੂਰੀ ਹੈ। ਜੋ ਕੋ ਛਾਨ ਛਵਾਵੈ ਹੋ, ਜੇ ਕਿਸੇ ਨੇ ਉਸ ਤੋਂ ਛਪਰੀ ਬਣਵਾਣੀ ਹੈ ਤੇ ਫਿਰ ਉਹ ਪਿਆਰ ਦੀ ਮਜ਼ਦੂਰੀ ਦੇ। ਲੋਗ ਕੁਟੰਬ ਸਭਹੂ ਤੇ ਤੋਰੇ, ਪਹਿਲਾਂ ਮੋਹ ਤੋੜੇ ਲੋਕਾਂ ਨਾਲੋਂ, ਟੱਬਰਾਂ ਨਾਲੋਂ, ਕੁਟੰਬ ਨਾਲੋਂ, ਸਾਰਿਆਂ ਨਾਲੋਂ। ਤਾਂ ਉਹ ਆਪਨ ਬੇਡੀ ਆਵੇ, ਫਿਰ ਬੇਦੀ ਨੂੰ ਸੱਦਣ ਦੀ ਲੋੜ ਨਹੀਂ, ਉਹਨੇ ਪਤਾ ਨਹੀਂ, ਉਹਨੇ ਆਪ ਹੀ ਆ ਜਾਣਾ ਜੀ। ਐਸੋ ਬੇਡੀ ਬਰਣ ਨਾ ਸਾਕੋ, ਸਭ ਅੰਤਰ ਸਭ ਠਾਈ ਹੋ। ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ, ਪੁੱਛੇ ਕਹਿਣ ਨਾ ਜਾਈ ਹੋ। ਕਿ ਵੀ ਇਹੋ ਜਿਹਾ ਜਿਹੜਾ ਤਰਖਾਣ ਹੈ ਉਸ ਦਾ ਚੇਨ ਮੈਂ ਵਰਣਨ ਕਰ ਹੀ ਨਹੀਂ ਸਕਦਾ, ਕਿਉਂਕਿ ਸਭ ਅੰਤਰ ਸਭ ਠਾਈ, ਉਹ ਤਾਂ ਹਰ ਸਭ ਦੇ ਅੰਦਰ ਹੈ, ਉਹ ਬੈਠਾ ਹੋਇਆ ਹਰ ਇੱਕ ਦੇ ਅੰਦਰ। ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ, ਪੁੱਛੇ ਕਹਿਣ ਨਾ ਜਾਈ ਹੋ। ਕਿ ਗੂੰਗੇ ਨੇ ਜੇ ਮਿੱਠਾ ਅੰਮ੍ਰਿਤ ਜਿਹੜਾ ਹੈ ਉਹ ਪੀਤਾ ਹੈ ਤੇ ਉਹਨੂੰ ਗੂੰਗੇ ਨੂੰ ਪੁੱਛੋ ਵੀ ਕੀ ਸਵਾਦ ਹੈ, ਉਹ ਕਿਵੇਂ ਕਹੇਗਾ। ਜਿਵੇਂ ਕਬੀਰ ਸਾਹਿਬ ਦਾ ਕਿ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜੇ ਗੂੰਗਾ ਗੁੜ ਖਾਏ ਉਹਨੂੰ ਪੁੱਛੇ ਉਹ ਕੀ ਕਹੇਗਾ, ਉਹਦੇ ਚਿਹਰੇ ਤੇ ਖੁਸ਼ੀ ਤਾਂ ਹੋਏਗੀ, ਕਿਉਂਕਿ ਉਹਨੂੰ ਇੱਕ ਮਿਠਾਸ ਨੇ ਆਨੰਦ ਦਿੱਤਾ ਹੈ। ਸੋ ਭਗਤ ਜੀ ਕਹਿੰਦੇ ਨੇ ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ, ਪੁੱਛੇ ਕਹਿਣ ਨਾ ਜਾਈ ਹੋ। ਅਖੀਰ ਚ ਹੈ ਬੇਡੀ ਕੇ ਗੁਣ ਸੁਣ ਰੀ ਬਾਈ, ਜਲਦ ਬਾਂਧ ਧਰੂ ਥਾਪਿਓ ਹੋ। ਨਾਮੇ ਕੇ ਸੁਆਮੀ ਸਿਆ ਬਹੌਰੀ, ਲੰਕ ਬਬੀਖਣ ਆਪਿਓ ਹੋ। ਹੁਣ ਜ਼ਾਹਰ ਹੈ ਵੀ ਉਸ ਖਿੱਤੇ ਦੇ ਵਿੱਚ ਰਾਮਚੰਦਰ ਜੀ, ਧਰੂ ਭਗਤ, ਇਹ ਸਾਰੇ ਕਹਾਣੀਆਂ ਜਿਹੜੀਆਂ ਨੇ ਲੋਕਾਂ ਦੇ ਵਿੱਚ ਵਿਸ਼ਵਾਸ ਦੇ ਤੌਰ ਤੇ ਪ੍ਰਚਲਿਤ ਸਨ ਕਿ ਕਿਵੇਂ ਰਾਮ ਜੀ ਨੇ ਬਾਂਦਰਾਂ ਦੀ ਮਦਦ ਨਾਲ ਪੁਲ ਬਣਾਇਆ ਔਰ ਆਪਣੀ ਇਸਤਰੀ ਜਿਹੜੀ ਆ ਉਹ ਵਾਪਸ ਲਿਆਂਦੀ ਰਾਵਣ ਤੋਂ, ਤੇ ਕਿਵੇਂ ਭਵਿੱਖਣ ਨੂੰ ਰਾਜ ਦਿੱਤਾ। ਸੋ ਭਗਤ ਜੀ ਨੇ ਉਹਨਾਂ ਨੂੰ ਪ੍ਰੇਮਾ ਭਗਤੀ ਦਾ ਰੂਪ ਜਾਣ ਕੇ ਇਹ ਕੋਟ ਕਰਕੇ ਕਿਹਾ, ਬੇਡੀ ਕੇ ਗੁਣ ਸੁਣ ਰਹੀ ਬਾਈ ਹੈ ਭੈਣ, ਉਸ ਵਾਹਿਗੁਰੂ ਦੇ ਗੁਣਾਂ ਨੂੰ ਤੂੰ ਸੁਣ। ਜਲਦ ਬਾਂਧ, ਜਿਹਨੇ ਸਮੁੰਦਰ ਦੇ ਉੱਤੇ ਪੁਲ ਬੰਨੇ ਜੀ, ਧਰੂ ਥਾਪਿਓ ਰੇ, ਜਿਹਨੇ ਧਰੂ ਵਰਗੇ ਨੂੰ ਇਹ ਹਿੰਮਤ ਦਿੱਤੀ ਕਿ ਉਹ ਉਸ ਦੀ ਬੰਦਗੀ ਦੇ ਵਿੱਚ ਜਿਹੜਾ ਹੈ ਉਹ ਆਪਣਾ ਆਪਾ ਉਸਨੇ ਇਮਰਸ ਕਰ ਲਿਆ। ਨਾਮੇ ਕੇ ਸੁਆਮੀ ਸਿਆ ਬਹੌਰੀ, ਸਿਆ ਸੀਤਾ ਬਹੌਰੀ ਵਾਪਸ ਲਿਆਂਦੀ। ਵੀ ਨਾਮੇ ਦਾ ਸੁਆਮੀ ਨਾਮਦੇਵ ਦਾ, ਉਹਨਾਂ ਨੇ ਸਾਰਿਆਂ ਦਾ ਹੀ ਅੱਲਾ, ਖੁਦਾ, ਰਾਮ, ਬੀਠਲ, ਵਿਸ਼ਨੂੰ ਲਈਏ ਸਾਰੇ ਸ਼ਬਦ ਭਗਤ ਨਾਮਦੇਵ ਜੀ ਦੇ 59 ਸ਼ਬਦਾਂ ਸਾਨੂੰ ਮਿਲਦੇ ਨੇ। ਲੰਕ ਬਬੀਖਣ ਆਪਿਓ ਹੋ, ਉਹ ਲੰਕ, ਔਰ ਉਹਨਾਂ ਨੇ ਲੰਕਾ ਦਾ ਜਿਹੜਾ ਬਬੀਖਣ ਨੂੰ, ਕਿ ਉਹ ਰਾਵਣ ਦਾ ਭਰਾ ਸੀ, ਉਸ ਨੂੰ ਲੰਕਾ ਦਾ ਮਾਲਕ ਬਣਾਇਆ। ਵੀ ਇਹਨਾਂ ਸਭ ਦਾ ਵੀ ਜਿਹੜਾ ਮਾਲਕ ਸੀ, ਪੁਲ ਬਣਾਉਣ ਵਾਲਿਆਂ ਦਾ, ਸੀਤਾ ਵਾਪਸ ਲਿਆਉਣ ਵਾਲਿਆਂ ਦਾ, ਔਰ ਬਵਿਖਣ ਨੂੰ, ਉਹ ਮੇਰਾ ਵਾਹਿਗੁਰੂ ਜਿਹੜਾ ਅਪਰੰਪਾਰ, ਜਿਹਦੇ ਬਾਰੇ ਉਹਨਾਂ ਨੇ ਕਿਹਾ ਸੀ ਕਿ ਭਾਈ ਇਹ ਹਰ ਥਾਂ ਤੇ ਹੈ। ਹਮਾਰਾ ਬੇਡੀ ਪ੍ਰਾਣ ਆਧਾਰਾ, ਇਹ ਸਾਡਾ ਪ੍ਰਾਣ ਆਧਾਰ ਹੈ। ਸਭ ਅੰਤਰ ਸਭ ਠਾਈ ਹੋ, ਤੇ ਉਹ ਵਾਹਿਗੁਰੂ ਹਰ ਇੱਕ ਦੇ ਅੰਦਰ ਵਸਿਆ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿੰਡਾ ਸੁਣਾ ਗਿਆ ਦਿਓ। ਦੇਖਦੀ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।